ਪੁਰਾਣਿਆਂ ਜ਼ਮਾਨਿਆਂ 'ਚ ਫੌਜ ਦੀ ਭਰਤੀ ਆਈ ਨਾ ਤੇ ਇੱਕ ਬੇਲੀ ਨੇ ਦੂਜੇ ਨੂੰ ਆਖਿਆ ਕਿ ਯਾਰ ਚੱਲ ਤੁਰ ਫੌਜ 'ਚ ਭਰਤੀ ਹੋ ਜਾਈਏ। ਉਹਨੇ ਕਿਹਾ ਨਹੀਂ ਯਾਰ ਮੈਨੂੰ ਸ਼ਰਮ ਆਉਂਦੀ ਏ। ਉਸ ਆਖਿਆ ਲੈ ਫੌਜ ਦੇ ਵਿੱਚ ਭਰਤੀ ਹੋਣ ਤੋਂ ਤੈਨੂੰ ਸ਼ਰਮ ਆਉਂਦੀ ਏ। ਉਹਨੇ ਕਿਹਾ ਯਾਰ ਗੱਲ ਇਹ ਵੇ ਕਿ ਫੌਜ 'ਚ ਭਰਤੀ ਹੋਣ ਤੋਂ ਬਾਅਦ ਨਾ ਦੋ ਗੱਲਾਂ ਨੇ, ਜਾਂ ਤਾਂ ਅਸੀਂ ਦੌੜ ਲਾਵਾਂਗੇ ਤੇ ਜਾਂ ਟ੍ਰੇਨਿੰਗ ਤੇ ਜਾਵਾਂਗੇ। ਜੇ ਤੇ ਦੌੜ ਲਾਈਏ ਤੇ ਫਿਰ ਤਾਂ ਠੀਕ ਹੈ, ਤੇ ਜੇ ਟ੍ਰੇਨਿੰਗ ਤੇ ਜਾਈਏ ਤੇ ਫਿਰ ਦੋ ਗੱਲਾਂ ਨੇ ਕਿ ਜਾਂ ਉਹ ਸਾਨੂੰ ਯੂਨਿਟ 'ਚ ਰੱਖਣਗੇ ਤੇ ਜਾਂ ਸਾਨੂੰ ਉਹ ਬਾਰਡਰ ਤੇ ਕੱਲਣਗੇ। ਤੇ ਜੇ ਤੇ ਯੂਨਿਟ 'ਚ ਰੱਖਣ ਤੇ ਫਿਰ ਤਾਂ ਠੀਕ ਹੈ, ਤੇ ਜੇ ਬਾਰਡਰ ਤੇ ਕੱਲਣ ਤੇ ਫਿਰ ਦੋ ਗੱਲਾਂ ਨੇ ਕਿ ਜਾਂ ਤੇ ਅਮਨ ਰਵੇਗਾ ਤੇ ਜਾਂ ਜੰਗ ਲੱਗ ਜਾਏਗੀ। ਜੇ ਤੇ ਅਮਨ ਰਵੇ ਤੇ ਫਿਰ ਤਾਂ ਠੀਕ ਹੈ, ਤੇ ਜੇ ਜੰਗ ਲੱਗ ਗਈ ਤੇ ਫਿਰ ਦੋ ਗੱਲਾਂ ਨੇ ਕਿ ਜਾਂ ਤੇ ਅਸੀਂ ਉਹਨਾਂ ਦੀ ਫੌਜ ਨੂੰ ਮਾਰ ਦਿਆਂਗੇ ਤੇ ਜਾਂ ਉਹਨਾਂ ਦੀ ਫੌਜ ਸਾਨੂੰ ਮਾਰ ਦੇਗੀ। ਜੇ ਤੇ ਅਸੀਂ ਮਾਰ ਦਈਏ ਤੇ ਫਿਰ ਠੀਕ ਹੈ, ਜੇ ਉਹਨਾਂ ਦੀ ਫੌਜ ਸਾਨੂੰ ਮਾਰ ਦੇਵੇ ਤੇ ਫਿਰ ਦੋ ਗੱਲਾਂ ਨੇ ਕਿ ਜਾਂ ਸਾਡੀ ਲਾਸ਼ ਸਾਡੀ ਫੌਜ ਲੈ ਆਵੇਗੀ ਤੇ ਜਾਂ ਉਹਨਾਂ ਦੀ ਫੌਜ ਲੈ ਜਾਏਗੀ। ਤੇ ਜੇ ਤੇ ਸਾਡੀ ਫੌਜ ਲੈ ਆਵੇ ਤੇ ਫਿਰ ਤੇ ਠੀਕ ਹੈ, ਤੇ ਜੇ ਉਹਨਾਂ ਦੀ ਫੌਜ ਲੈ ਗਈ ਤੇ ਫਿਰ ਦੋ ਗੱਲਾਂ ਨੇ ਕਿ ਜਾਂ ਤੂੰ ਸਾਨੂੰ ਦਫਨਾ ਦੇਣਗੇ ਜਾਂ ਜੰਗਲ 'ਚ ਸੁੱਟ ਛੱਡਣਗੇ। ਤੇ ਜੇ ਦਫਨਾ ਦੇਣ ਤੇ ਫਿਰ ਤੇ ਠੀਕ ਹੈ, ਤੇ ਜੇ ਜੰਗਲ 'ਚ ਉਹਨਾਂ ਸੁੱਟ ਛੜਿਆ ਤੇ ਫਿਰ ਦੋ ਗੱਲਾਂ ਨੇ ਕਿ ਜਾਂ ਸਾਨੂੰ ਦਰਿੰਦੇ ਖਾ ਲੈਣਗੇ ਤੇ ਜਾਂ ਸਾਨੂੰ ਪਰਿੰਦੇ ਖਾ ਲੈਣਗੇ। ਜੇ ਤੇ ਦਰਿੰਦੇ ਖਾ ਲੈਣ ਤੇ ਫਿਰ ਠੀਕ ਹੈ, ਤੇ ਜੇ ਪਰਿੰਦੇ ਖਾ ਲੈਣ ਤੇ ਫਿਰ ਦੋ ਗੱਲਾਂ ਨੇ ਕਿ ਜਾਂ ਤੇ ਸਾਡੀਆਂ ਹੱਡੀਆਂ ਜ਼ਮੀਨ 'ਚ ਦੱਬ ਕੱਤਣਗੀਆਂ ਤੇ ਜਾਂ ਸਾਡੀਆਂ ਹੱਡੀਆਂ ਸਾਬਣ ਵਾਲੇ ਲੈ ਜਾਣਗੇ ਜਿਹੜੇ ਸਾਬਣ ਬਣਾਉਂਦੇ ਨੇ। ਉਸ ਆਖਿਆ ਜੇ ਤੇ ਜ਼ਮੀਨ 'ਚ ਦੱਬ ਕੱਤਣ ਤੇ ਫਿਰ ਤੇ ਠੀਕ ਹੈ, ਤੇ ਜੇ ਸਾਬਣ ਬਣਾਉਣ ਵਾਲੇ ਲੈ ਗਏ ਤੇ ਫਿਰ ਦੋ ਗੱਲਾਂ ਨੇ ਕਿ ਜਾਂ ਉਹਨਾਂ ਨੇ ਸਾਬਣ ਬਣਾਉਣਾ ਕੱਪੜੇ ਧੋਣ ਵਾਲਾ ਤੇ ਜਾਂ ਨਹਾਉਣ ਵਾਲਾ। ਤੇ ਜੇ ਤੇ ਕੱਪੜੇ ਧੋਣ ਵਾਲਾ ਸਾਬਣ ਬਣਾਉਣ ਤੇ ਫਿਰ ਤੇ ਠੀਕ ਹੈ, ਤੇ ਜੇ ਨਹਾਉਣ ਵਾਲਾ ਬਣਾਉਣ ਤੇ ਫਿਰ ਦੋ ਗੱਲਾਂ ਨੇ ਕਿ ਜਾਂ ਉਹਦੇ ਨਾਲ ਸਾਬਣ ਨਾਲ ਬੰਦਿਆਂ ਨਹਾਉਣਾ ਤੇ ਜਾਂ ਬੀਬੀਆਂ ਨਹਾਉਣਾ। ਤੇ ਜੇ ਤੇ ਬੰਦੇ ਨਹਾਉਣ ਤੇ ਫਿਰ ਠੀਕ ਹੈ, ਤੇ ਜੇ ਬੀਬੀਆਂ ਨਹਾਉਣ ਤੇ ਮੈਨੂੰ ਸ਼ਰਮ ਆਉਂਦੀ ਹੈ।